बिस्मिल्लाहिर्रहमानिर्रहीम ते अस्सलाम वालेकुम। 20 फरवरी पाकिस्तान ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 83। ਹੁਣ ਚੱਲਨੇ ਅੱਜ ਦੀਆਂ ਨਿੱਘੀਆਂ ਗੂੜੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਜਿਹੜੀ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਚਲਾਨ ਕਰਨ ਵਾਲਾ ਸ਼ਹਿਰੀਆਂ ਦਾ ਸੜਕਾਂ ਦੇ ਉੱਤੇ ਜਿਹੜਾ ਚਲਾਨ ਕਰਨ ਵਾਲਾ ਕੰਮ ਹੈ ਉਹ ਸ਼ਾਇਦ ਆਉਣ ਵਾਲੇ ਵਕਤ ਦੇ ਵਿੱਚ ਪਾਕਿਸਤਾਨ ਦਾ ਕਰਪਸ਼ਨ ਦਾ ਇੱਕ ਵੱਡਾ ਤਰੀਨ ਸਕੈਂਡਲ ਬਣੇ। ਇਹ ਜ਼ਰਾ ਸੂਰਤ ਹਾਲ ਮੁਲਤਾਨ ਤੋਂ ਤੁਹਾਡੇ ਸਾਹਮਣੇ ਰੱਖਦੇ ਹਾਂ। ਆਵਾਮ ਦੀ ਜੇਬ ਤੇ ਡਾਕਾ ਜਾਂ ਕਾਨੂੰਨ ਦੀ ਖਿਲਾਫਵਰਜ਼ੀ, ਇਹ ਹੁਣ ਤੁਸੀਂ ਆਪੇ ਫੈਸਲਾ ਕਰਨਾ ਹੈ। ਟ੍ਰੈਫਿਕ ਪੁਲਿਸ ਪੰਜਾਬ ਦਾ ਸਾਲਾਨਾ ਜੁਰਮਾਨੇ ਦਾ ਟਾਰਗੇਟ 13 ਅਰਬ ਰੁਪਇਆ ਹੈ। ਕਿੰਨਾ? 13 ਅਰਬ ਰੁਪਇਆ। ਇਹ ਨਹੀਂ ਹੈ ਕਿ ਜਿਹੜਾ ਬੰਦਾ ਜੁਰਮ ਕਰੇ ਉਹਨੂੰ ਫਾਈਨ ਕਰੋ ਜਾਂ ਟਿਕਟ ਦਿਓ, ਨਾ। ਉਹਨਾਂ ਨੇ ਟਾਰਗੇਟ ਰੱਖਿਆ ਵੀ 13 ਅਰਬ ਇਕੱਠਾ ਕਰਨਾ। ਜਦੋਂ ਤੁਸੀਂ ਪਹਿਲਾਂ ਟਾਰਗੇਟ ਰੱਖ ਲੈਂਦੇ ਹੋ ਨਾ ਵੀ ਇਹ ਕਰਨਾ, ਤੇ ਫਿਰ ਤੇ ਫੰਦਾ ਫਿੱਟ ਕਰਨਾ ਜਿਹਨੂੰ ਆ ਗਿਆ। ਮੀਨ ਜਿਹਦੀ ਗੱਡੀ ਦੀ ਹੈਡਲਾਈਟ ਜਲ ਰਹੀ ਹੈ ਜਾਂ ਨਹੀਂ ਜਲ ਰਹੀ, ਉਹ ਫਿਰ ਅਸੀਂ ਉਹਨੂੰ ਆਖਣਾ ਵੀ ਨਹੀਂ ਜਲ ਰਹੀ ਤੇ ਉਹਨੂੰ ਜੁਰਮਾਨਾ ਦੇਈ ਆਉਣਾ, ਕਿਉਂਕਿ 13 ਅਰਬ ਰੁਪਇਆ ਅਸੀਂ ਟਾਰਗੇਟ ਪੂਰਾ ਕਰਨਾ ਹੈ। ਮੁਤੱਦਦ ਜਿਹੜੇ ਵਾਰਡਨਸ ਨੇ ਟ੍ਰੈਫਿਕ ਦੇ, ਉਹਨਾਂ ਦੇ ਵੀਡੀਓਜ਼ ਆ ਚੁੱਕੇ ਨੇ, ਆਡੀਓਜ਼ ਆ ਚੁੱਕੇ ਨੇ, ਸਾਨੂੰ ਰਾਬਤਾ ਕਰ ਚੁੱਕੇ ਨੇ ਕਈ ਕਿ ਸਾਨੂੰ ਟਾਰਗੇਟ ਦਿੱਤੇ ਗਏ ਨੇ ਕਿ ਬਸ ਲੋਕਾਂ ਦਾ ਧੱਕੇ ਨਾਲ ਚਲਾਨ ਕਰੀ ਜਾਓ, ਔਰ ਗਰੀਬ ਲੋਕ ਜਦੋਂ ਚਲਾਨ ਉਹਨਾਂ ਦਾ ਕਰਦੇ ਤੇ ਉਹਨਾਂ ਲਈ ਮੁਸੀਬਤਾਂ ਬਣਦੀਆਂ ਨੇ। ਮਸਲਨ ਚੰਦ ਦਿਨ ਪਹਿਲੇ ਗੁਜਰਾਤ ਦੇ ਵਿੱਚ ਇੱਕ ਨੌਜਵਾਨ ਨੂੰ, ਜਿਹਦੇ ਕੋਲ ਕਾਗਜ਼ ਵੀ ਪੂਰੇ ਸਨ, ਮੋਟਰਸਾਈਕਲ ਵੀ ਠੀਕ ਸੀ, ਸਭ ਕੁਝ ਠੀਕ ਸੀ, ਹੈਲਮਟ ਵੀ ਪਾਇਆ ਸੀ, ਉਹਨੂੰ 2000 ਰੁਪਏ ਦਾ ਚਲਾਨ ਦੇ ਦਿੱਤਾ। ਇਹ ਗੁਜਰਾਤ 'ਚ ਹੋਇਆ ਵਾਕਿਆ। ਜਿਸ ਵੇਲੇ ਉਹਨੂੰ ਚਲਾਨ ਦਿੱਤਾ ਤੇ ਉਹਨੂੰ ਹਾਰਟ ਅਟੈਕ ਹੋਇਆ। ਉਹਨੇ ਵਿਚਾਰੇ ਨੇ ਬਹਿਸ ਕੀਤੀ ਕਿ ਮੇਰੇ ਕੋਲ ਸਭ ਕੁਝ ਹੈ, ਕਿਉਂ ਮੈਨੂੰ ਤੁਸੀਂ ਜੁਰਮਾਨਾ ਦੇ ਰਹੇ ਹੋ। ਉਹਨੂੰ ਹਾਰਟ ਅਟੈਕ ਹੋ ਗਿਆ ਤੇ ਉਹ ਉੱਥੇ ਥਾਂ ਦੇ ਉੱਤੇ ਹੀ ਫੌਤ ਹੋ ਗਿਆ। ਪੁਲਿਸ ਨੇ ਕੀ ਕੀਤਾ, ਉਹਨਾਂ ਨੇ ਉਹਦੇ ਡਾਕੂਮੈਂਟ ਤੇ ਉਹਦੇ ਸ਼ਨਾਖਤੀ ਕਾਰਡ ਵਗੈਰਾ ਉਹਦੇ ਕੋਲ ਲਿਆ ਸੀ, ਉਹ ਉੱਥੇ ਨਹੀਂ ਉਹਨਾਂ ਛੱਡੇ ਉਹਦੀ ਮਈਅਤ ਤੇ, ਬਲਕਿ ਉਹ ਲੈ ਕੇ ਨਾਲ ਹੀ ਭੱਜ ਗਏ ਉੱਥੋਂ। ਇਹ ਪਾਕਿਸਤਾਨ ਦੇ ਵਿੱਚ ਇਸ ਵੇਲੇ ਮਰੀਮ ਨਵਾਜ਼ ਸਾਹਿਬਾ ਨੇ ਪੁਲਿਸ ਜਿਹੜੀ ਹੈ ਉਹਨੂੰ ਇੰਝ ਛੱਡਿਆ ਆਵਾਮ ਦੇ ਉੱਤੇ, ਜਿਵੇਂ ਮੇਰਾ ਮਤਲਬ ਹੈ ਕਿ ਮੱਖੀਆਂ ਨੂੰ ਸ਼ਹਿਦ ਦੇ ਉੱਤੇ ਛੱਡ ਦਿੱਤਾ ਜਾਵੇ ਜਾਂ ਕੋਈ ਹੋਰ ਸ਼ਹਿ ਕਿਸੇ ਹੋਰ ਸ਼ਹਿ 'ਤੇ ਛੱਡ ਦਿੱਤੀ ਜਾਵੇ। ਇਸ ਵੇਲੇ ਮੁਲਤਾਨ ਦੇ ਵਿੱਚ ਸਿਰਫ 9 ਫਾਲ ਕੈਮਰੇ ਨੇ। ਕਿੰਨੇ ਜੀ? 9 ਕੈਮਰੇ ਫਾਲ ਨੇ ਇਸ ਵੇਲੇ ਸਿਰਫ, ਔਰ ਰੋਜ਼ਾਨਾ 60 ਤੋਂ 70 ਲੱਖ ਰੁਪਇਆ ਜੁਰਮਾਨਾ ਜਿਹੜਾ ਉਹ ਕੀਤਾ ਜਾ ਰਿਹਾ ਹੈ, ਰਿਪੋਰਟ ਕਰ ਰਿਹਾ ਮੀਡੀਆ। 9 ਕੈਮਰੇ ਨੇ, 9 ਕੈਮਰਿਆਂ ਦੇ ਨਾਲ 60 ਤੋਂ 70 ਲੱਖ ਰੋਜ਼ਾਨਾ ਜਿਹੜਾ ਉਹ ਕੀਤਾ ਜਾ ਰਿਹਾ ਫਾਈਨ ਲੋਕਾਂ ਨੂੰ। ਕੁਛ ਦਿਨਾਂ ਦੇ ਵਿੱਚ 400 ਕੈਮਰੇ ਫਾਲ ਹੋਣਗੇ ਤੇ ਉਹ ਸਾਰੇ ਹੀ ਚਲਾਨ ਕਰਨਗੇ ਮੁਲਤਾਨ ਦੇ ਵਿੱਚ। ਹੁਣ 9 ਕੈਮਰਿਆਂ ਦੇ ਨਾਲ 60 ਤੋਂ 70 ਲੱਖ ਹੈ। ਜੇ 400 ਕੈਮਰੇ ਲੱਗ ਗਏ ਤੇ ਮੁਲਤਾਨ ਵਾਲੇ ਤੇ ਫਿਰ ਮੇਰਾ ਮਤਲਬ ਹੈ ਕਿ ਖਾਬਾਂ 'ਚ ਹੀ ਗੱਡੀਆਂ ਚਲਾਉਣਗੇ। ਹੁਣ ਵੈਸੇ ਤਾਂ ਗਰੀਬ ਗੱਡੀ ਚਲਾਉਣ ਤੋਂ ਵਿਚਾਰੇ, ਮੇਰਾ ਮਤਲਬ ਹੈ ਕਿ ਹੋ ਸਕਦਾ ਘਰ 'ਚ ਹੀ ਫਿਰ ਖਲੋਤੀ ਗੱਡੀ ਚਲਾ ਲਿਆ ਕਰਨ ਜਾਂ ਮੋਟਰਸਾਈਕਲ ਚਲਾ ਲਿਆ ਕਰਨ। ਹੋਰ ਤਾਂ ਮੈਨੂੰ ਕੋਈ ਵਜ੍ਹਾ ਨਜ਼ਰ ਨਹੀਂ ਆਉਂਦੀ ਜੋ ਇਹ ਗਵਰਨਮੈਂਟ ਕਰ ਰਹੀ ਹੈ। ਅੱਛਾ ਜੀ, ਦੂਸਰੇ ਪਾਸੇ ਪੰਜਾਬ ਦੇ ਗਰੀਬ ਆਵਾਮ ਜਿਹੜੇ ਨੇ ਉਹਨਾਂ ਨੂੰ 10,000 ਰੁਪਈਆ ਮਿਲੇਗਾ। ਇਹ ਐਲਾਨ ਕੀਤਾ ਗਿਆ। ਬੜੇ ਸਾਰੇ ਬੰਦੇ ਜਿਹੜੇ ਨੇ ਉਹ ਸਿੱਧੇ ਪੱਧਰੇ ਹੋਏ ਕਿ ਚਲੋ ਰਮਜ਼ਾਨ ਆ ਰਿਹਾ ਹੈ। ਇਹ ਰਮਜ਼ਾਨ ਤੋਂ ਕਿਉਂਕਿ ਪਹਿਲੇ ਐਲਾਨ ਕੀਤਾ ਸੀ, ਹੁਣ ਤਾਂ ਰਮਜ਼ਾਨ ਆ ਗਿਆ ਹੈ, ਲੇਕਿਨ ਰਮਜ਼ਾਨ ਤੋਂ ਪਹਿਲੇ ਐਲਾਨ ਕੀਤਾ ਸੀ ਵੀ 10,000 ਰੁਪਏ ਦੀ ਇਮਦਾਦ ਕਰੇਗੀ ਮਰੀਮ ਨਵਾਜ਼। ਲੋਕੀ ਸਿੱਧੇ ਪੱਧਰੇ ਹੋਏ ਕਿ ਚਲੋ ਰਮਜ਼ਾਨ ਆ ਰਿਹਾ, ਅਸੀਂ ਇਮਦਾਦ ਲਵਾਂਗੇ। ਜਿਸ ਵੇਲੇ ਲੋਕੀ ਉਸ ਸੈਂਟਰ 'ਤੇ ਪਹੁੰਚੇ ਤੇ ਪਤਾ ਚੱਲਾ ਵੀ ਇਹ ਸਰਕਾਰੀ ਮੁਲਾਜ਼ਮੀਨ ਜਿਹੜੇ ਨੇ ਜਿਨ੍ਹਾਂ ਦੀ 40,000 ਤੋਂ ਘੱਟ ਤਨਖਾਹ ਹੈ, ਇਹ ਸਿਰਫ ਉਹਨਾਂ ਨੂੰ ਦੇ ਰਹੇ ਨੇ। ਉਹਨਾਂ ਨੂੰ ਕਿਉਂ ਦੇ ਰਹੇ ਨੇ? ਉਹਨਾਂ ਨੂੰ ਇਸ ਲਈ ਦੇ ਰਹੇ ਨੇ ਵੀ ਉਹ ਇਹਨਾਂ ਦੇ ਨਾਲ ਜ਼ਰਾ ਥੋੜ੍ਹਾ ਜਿਹਾ ਲੱਗੇ ਲੁੱਗੇ ਰਹਿਣ। ਸਰਕਾਰ ਜੋ ਚਲਾਉਣੀ ਹੈ, ਇਹ ਕੰਮ ਸਾਰੇ ਜਿਹੜੇ ਚਲਾਉਣੇ ਨੇ ਉਹਨਾਂ ਤੋਂ ਹੀ ਇਹਨਾਂ ਨੂੰ ਖਤਰਾ ਹੈ, ਉੱਥੇ ਜ਼ਰਾ ਆਪਣੀ ਗੁੱਡਵਿਲ ਰੱਖਣਾ ਚਾਹੁੰਦੇ ਨੇ। ਦੂਜੇ ਪਾਸੇ ਤੁਹਾਨੂੰ ਪਤਾ ਵੀ 10ਵਾਂ ਦਿਨ ਹੈ ਪੰਜਾਬ ਦੇ ਅਸਾਤਜ਼ਾ ਤੇ ਦੂਜੇ ਮੁਲਾਜ਼ਮੀਨ ਜਿਹੜੇ ਨੇ, ਉਹ ਰਮਜ਼ਾਨ ਵੀ ਆ ਗਿਆ, ਕਿਸੇ ਨੂੰ ਖੌਫੇ ਖੁਦਾ ਨਹੀਂ ਹੈ। 10ਵਾਂ ਦਿਨ ਹੈ ਕਿ ਪੰਜਾਬ ਦੇ ਜਿਹੜੇ ਮੁਲਾਜ਼ਮੀਨ ਨੇ ਉਹ ਉੱਥੇ ਮਾਲ ਰੋਡ ਦੇ ਲਾਗੇ ਧਰਨਾ ਦਿੱਤੀ ਬੈਠੇ ਨੇ ਵਿਚਾਰੇ। ਉਹਦੀ ਵਜੂਹਾਤ ਇਹੀ ਵੀ ਉਹਨਾਂ ਦੀ ਤਨਖਾਹ ਬੜੀ ਘੱਟ ਹੈ, ਉਹਨਾਂ ਦਾ ਸਰਦਾ ਨਹੀਂ, ਉਹਨਾਂ ਦਾ ਕੰਮ ਨਹੀਂ ਚੱਲਦਾ। ਔਰ ਇਹਦੇ ਵਿੱਚ ਚੀਫ ਸੈਕਟਰੀ ਸਾਹਿਬ ਤੇ ਮੋਹਸਿਨ ਨਕਵੀ ਸਾਹਿਬ ਸਪੈਸ਼ਲੀ ਕੋਲੰਬੋ ਗਏ, ਟੀਮ ਨੂੰ ਹਰਾ ਕੇ ਆਏ ਉੱਥੇ, ਪਾਕਿਸਤਾਨੀ ਟੀਮ ਨੂੰ, ਇੰਡੀਆ ਨਹੀਂ ਹਰਾ ਕੇ ਆਏ, ਪਾਕਿਸਤਾਨੀ ਟੀਮ ਨੂੰ ਹਰਵਾ ਕੇ ਆਏ। ਸਾਰੇ ਕੰਮ ਕੀਤੇ, ਲੇਕਿਨ ਉਹਨਾਂ ਨਾਲ ਹਜੇ ਤੱਕ ਮੁਜ਼ਾਕਰਾਤ ਨਹੀਂ ਕੀਤੇ। ਹੁਣ ਕੋਈ ਸੁਣਨ ਨੂੰ ਪੈ ਰਹੀ ਹੈ ਕਿ ਹੁਣ ਕੋਈ ਕਮੇਟੀ ਬਣਾਈ ਹੈ ਔਰ ਉਹਨਾਂ ਦੀ ਗੱਲਬਾਤ ਸੁਣੀ ਜਾਏਗੀ ਔਰ ਉਹਨਾਂ ਨਾਲ ਕੋਈ ਮੁਜ਼ਾਕਰਾਤ ਜਿਹੜੇ ਨੇ ਉਹ ਕੀਤੇ ਜਾਣਗੇ। ਅਗਲੀ ਖਬਰ ਤੁਹਾਡੇ ਸਾਹਮਣੇ ਐਬਟਾਬਾਦ ਤੋਂ ਰੱਖਦੇ ਹਾਂ। ਉੱਥੇ ਕਿਤੇ ਸ਼ੇਰ ਅਫਜ਼ਲ ਮਰਵਤ ਸਾਹਿਬ ਚਲੇ ਗਏ ਤੇ ਉੱਥੇ ਲੱਗੇ ਨੇ ਲੋਟੇ ਦੇ ਨਾਰੇ। ਉਹਨਾਂ ਨੂੰ ਬੁਰਾ ਬੜਾ ਲੱਗਾ ਜਿਸ ਵੇਲੇ ਲੋਕੀ ਉਹਨਾਂ ਨੂੰ ਲੋਟਾ ਕਹਿੰਦੇ ਨੇ, ਤੇ ਲੇਕਿਨ ਹੁਣ ਲੋਕੀ ਕਹਿਣ ਕੀ, ਮੇਰਾ ਮਤਲਬ ਹੈ ਕਿ ਇਹ ਤਾਂ ਸਾਨੂੰ ਸਮਝ ਨਹੀਂ ਹੈ। ਹੁਣ ਮੈਨੂੰ ਨਹੀਂ ਪਤਾ ਪਸ਼ਤੋ 'ਚ ਲੋਟੇ ਨੂੰ ਕੀ ਕਹਿੰਦੇ ਨੇ, ਉਹ ਅਗਰ ਕੋਈ ਦੱਸਦੇ ਥੱਲੇ ਤੇ ਕਮੈਂਟਸ ਦੇ ਵਿੱਚ, ਤੇ ਚਲੋ ਲੋਕੀ ਉਹਨਾਂ ਨੂੰ ਉਹ ਕਹਿ ਲਿਆ ਕਰਨ ਅਗਰ ਗੁੱਸਾ ਬੁਰਾ ਬਣਾਉਂਦੇ ਨੇ। ਲੇਕਿਨ ਉੱਥੇ ਕੀ ਹੋਇਆ ਇਹ ਜ਼ਰਾ ਥੋੜ੍ਹਾ ਜਿਹਾ ਸੁਣ ਲਓ। ਬੀਪ ਲਾਵਾਂਗੇ, ਉਹਦੇ 'ਚ ਗਾਲ ਸ਼ਾਲ ਵੀ ਕੱਢੀ ਗਈ ਹੈ
ਤੇ ਉਹ ਜ਼ਰਾ ਉੱਥੇ ਹੋਇਆ ਕੀ ਹੈ ਜ਼ਰਾ ਵੇਖ ਲਓ। मेरी आवाज है तुझी क्यों मार डाकते हो खामोशी 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 दी क्या गल है मेरी आवाज है। ਵੇਖ ਲਿਆ ਜੀ, ਇਹ ਉਹਨਾਂ ਦੇ ਨਾਲ ਐਪਟਾਬਾਦ ਹੋਇਆ। ਹੋਰ ਵੀ ਕਈਆਂ ਨਾਲ ਹੋਣਾ ਜਿਹੜੇ ਇਹ ਸਾਰੇ ਕੰਮ ਕਰ ਰਹੇ ਨੇ। ਉਹਨਾਂ ਨੂੰ ਇਸ ਵੇਲੇ ਤੇ ਵੇ ਭੁੱਲਿਆ ਅਸੀਂ ਮਰਨਾ ਨਹੀਂ, ਮਤਲਬ ਕਿ ਉਹਨਾਂ ਨੂੰ ਰੱਬ ਭੁੱਲਿਆ ਹੋਇਆ, ਉਹਨਾਂ ਨੂੰ ਰੱਬ ਦਾ ਇਨਸਾਫ ਭੁੱਲਿਆ ਹੋਇਆ ਹੈ। ਉਹਨਾਂ ਨੇ ਕਿਸੇ ਨਾ ਕਿਸੇ ਦਿਨ ਤੇ ਆਵਾਮ ਦੇ ਸਾਹਮਣੇ ਜਾਂ ਤਾਂ ਇਲੈਕਸ਼ਨ ਲੜਨ ਦੇ ਹਿਸਾਬ ਨਾਲ ਜਾਂ ਕਿਸੇ ਅਦਾਲਤ ਦੇ ਵਿੱਚ ਕਿਸੇ ਮੁਜਰਮ ਦੀ ਹਸੀਅਤ ਨਾਲ ਕਿਤੇ ਨਾ ਕਿਤੇ ਤੇ ਇਹਨਾਂ ਲੋਕਾਂ ਨੇ ਪੇਸ਼ ਹੋਣਾ ਹੈ ਤੇ ਇਹਨਾਂ ਦਾ ਇਤਸਾਬ ਤੋਂ ਹੋਣਾ ਹੈ। ਲੇਕਿਨ ਇਸ ਵੇਲੇ ਉਹਨਾਂ ਨੂੰ ਇਹ ਲੱਗ ਰਿਹਾ ਵੀ ਸਾਨੂੰ ਅਸੀਂ ਅਨਟੱਚੇਬਲ। ਅੱਛਾ ਜੀ, ਇਹ ਹੁਣ ਜਿਹੜੇ ਗਰੀਬ ਨੇ, ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਉਹਨਾਂ ਨਾਲ ਧੋਖਾਧੜੀ ਹੋ ਰਹੀ ਹੈ। ਉੱਥੇ ਜਾਂਦੇ ਨੇ 10,000 ਲੈਣ, ਲਾਈਨਾਂ 'ਚ ਲੱਗੇ ਰਹਿੰਦੇ ਨੇ, ਘੰਟਿਆਂ ਤੋਂ ਬਾਅਦ ਉਹਨਾਂ ਨੂੰ ਦੱਸਦੇ ਨੇ ਵੀ ਨਹੀਂ ਇਹ ਤੁਹਾਡੇ ਵਾਸਤੇ ਪੈਸੇ ਨਹੀਂ, ਤੁਸੀਂ ਘਰ ਚਲੇ ਜਾਓ। ਉਹ ਰੋਜ਼ੇ ਨਾਲ ਲੋਕੀ ਖੁਆਰ ਹੋ ਰਹੇ ਨੇ, ਤੇ ਫਿਰ ਕਿਉਂ ਝੂਠੇ ਐਲਾਨ ਕਰਦੇ ਹੋ? ਅਗਰ ਪੈਸੇ ਨਹੀਂ ਦੇਣੇ ਤਾਂ ਲੋਕਾਂ ਨੂੰ ਉੱਥੇ ਕਿਉਂ ਬੁਲਾ ਕੇ ਲਾਈਨਾਂ ਦੇ ਵਿੱਚ ਰਮਜ਼ਾਨ ਦੇ ਵਿੱਚ ਖੜਾ ਕਰਦੇ ਹੋ? ਫਿਰ ਉਹ ਬਦਦੁਆਵਾਂ ਦੇਣਗੇ ਤੁਹਾਨੂੰ, ਹੀ ਕਰ ਸਕਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਹੈ ਕਿ ਔਨ ਚੌਧਰੀ ਸਾਹਿਬ ਕੋਲੋਂ ਪੁੱਛਿਆ ਸ਼ਾਜ਼ੀਆ ਜ਼ਿਸ਼ਾਨ ਸਾਹਿਬਾ ਨੇ ਵੀ ਤੁਸੀਂ ਕੌਮ ਨੂੰ ਰਿਲੀਫ ਕਿਉਂ ਨਹੀਂ ਦਿੰਦੇ, ਆਵਾਮ ਨੂੰ, ਜਿਹੜੀ ਇਸ ਵੇਲੇ ਦੀ ਰਜੀਮ ਹੈ। ਉਹਨਾਂ ਕਿਹਾ ਵੀ ਸਾਡੇ ਤੇ ਬੜੀ ਸਖਤੀ ਹੈ IMF ਦੀ, ਤੇ ਸਾਨੂੰ IMF ਰਿਲੀਫ ਨਹੀਂ ਦੇਣ ਡਿਆ ਤੇ ਅਸੀਂ ਅੱਗੋਂ ਆਵਾਮ ਨੂੰ ਰਿਲੀਫ ਨਹੀਂ ਦੇਣ ਡਿਆ। ਗੱਲ ਤੇ ਹੋਈ ਨਾ। ਜ਼ਰਾ ਇਸ ਗੱਲ ਦੇ ਵਿੱਚ ਵਜ਼ਨ ਚੈੱਕ ਕਰੋ ਵੀ ਸਾਨੂੰ IMF ਰਿਲੀਫ ਨਹੀਂ ਦੇਣ ਡਿਆ, ਮਤਲਬ ਅਸੀਂ ਤਾਂ ਡਾਕਖਾਨਾ ਹੈ, ਜੋ ਸਾਨੂੰ ਪਿੱਛੋਂ ਲੱਭਣਾ ਅਸੀਂ ਗਾਂਹ ਤੁੰਨ ਦੇਣਾ। ਤੇ ਇਹਦਾ ਮਤਲਬ ਹੈ ਕਿ ਸਾਰਾ ਕਸੂਰ ਫਿਰ IMF ਦਾ। ਇਹਨਾਂ ਦਾ ਤਾਂ ਕੋਈ ਨਹੀਂ ਹੈ। ਜਿਹੜਾ ਮਰੀਮ ਸਾਹਿਬਾ ਨੇ 11 ਅਰਬ ਦਾ ਜਹਾਜ਼ ਲਿਆ ਹੈ, ਇਹ ਵੀ ਮੇਰਾ ਖਿਆਲ IMF ਨੇ ਕਿਹਾ ਹੋਣਾ, ਜ਼ਾਹਿਰ ਨਹੀਂ ਕਿਹਾ। ਇਹ ਸਾਰੀਆਂ ਜਿਹੜੀਆਂ ਗੱਡੀਆਂ ਦੇ 3-3 ਕਰੋੜ ਦੇ ਟਾਇਰ ਪੈਂਦੇ ਨੇ ਔਰ ਦੂਜੇ ਕੰਮ ਨੇ, ਉਹ ਤੇ ਇਹਨਾਂ ਨੂੰ IMF ਨਹੀਂ ਕਹਿੰਦਾ। ਸਾਰੀ ਜਿੰਨੀ ਕਰਪਸ਼ਨ ਹੋ ਰਹੀ ਹੈ ਉਹ IMF ਤੇ ਨਹੀਂ ਕਹਿੰਦਾ। IMF ਤੇ ਕਹਿੰਦਾ ਕਰਪਸ਼ਨ ਡੱਕੋ, ਲੇਕਿਨ ਇਹ ਲੋਕ ਨਾ ਸਿਰਫ ਕਰਪਸ਼ਨ ਕਰ ਰਹੇ ਨੇ, ਇਹ ਪੂਰੀ ਰਜੀਮ ਜਿਹੜੀ ਹੈ, ਬਲਕਿ ਕਹਿੰਦੇ ਨੇ ਵੀ ਸਾਡੇ ਤੇ IMF ਦਾ ਜਿਹੜਾ ਉਹ ਮਾਮਲਾ। ਅੱਛਾ ਜੀ, ਸਿੰਧ ਦੇ ਵਿੱਚ ਮਾਮਲਾ ਬਿਲਾਵਲ ਜ਼ਰਦਾਰੀ ਸਾਹਿਬ ਦਾ ਇੰਤਖਾਬੀ ਹਲਕਾ ਲਾੜਕਾਨਾ, ਉੱਥੇ ਰਮਜ਼ਾਨ ਸ਼ਰੀਫ ਦੇ ਵਿੱਚ ਰੌਲਾ ਬਣ ਗਿਆ। ਉੱਥੇ ਸ਼ਰਾਬ ਦੀਆਂ ਦੁਕਾਨਾਂ ਖੁੱਲ੍ਹੀਆਂ ਸਨ, ਲੋਕਾਂ ਨੇ ਉਹਦੇ ਖਿਲਾਫ ਹੜਤਾਲ ਕੀਤੀ ਹੈ ਤੇ ਹੜਤਾਲ ਕਰਕੇ ਰੌਲਾ ਰੱਪਾ ਪਾਇਆ ਵੀ ਰਮਜ਼ਾਨ ਦੇ ਮਹੀਨੇ ਦੇ ਵਿੱਚ ਸ਼ਰਾਬ ਦੀਆਂ ਦੁਕਾਨਾਂ ਜਿਹੜੀਆਂ ਬੰਦ ਕਰ ਦਿਓ। ਅੱਛਾ, ਇਹ ਵੀ ਇੱਕ ਖਾਸ ਹੀ ਗੱਲ ਹੈ। ਹੁਣ ਸ਼ਰਾਬ ਤੇ ਅੱਲਾ ਨੇ 12 ਮਹੀਨੇ ਮਨਾ ਕੀਤੀ ਹੈ ਤੇ ਮੈਂ ਕੋਈ ਮੌਲਵੀ ਤੇ ਨਹੀਂ, ਨਾ ਮੈਂ ਕੋਈ ਫਤਵਾ ਦੇਣਾ, ਮੈਂ ਤੇ ਖਾਮੋਸ਼ ਰਹਾਂਗਾ। ਲੇਕਿਨ ਇਹ ਇੱਕ ਵੀਡੀਓ ਵੇਖੋ ਜਿਹੜਾ ਸਾਡਾ ਇੱਕ ਕੌਮੀ ਮੁਨਾਫਕਤ ਹੈ ਨਾ, ਕੌਮੀ ਮਤਲਬ ਕੋਈ ਪਾਕਿਸਤਾਨੀਆਂ ਦੀ ਨਹੀਂ, ਮੇਰਾ ਖਿਆਲ ਓਵਰਆਲ ਹੀ, ਕਿ ਏਅਰਲਾਈਨ 'ਚ ਲੋਕੀ ਬਹਿੰਦੇ ਨੇ, ਕਈ ਵਾਰੀ ਮੈਂ ਸੱਜੇ ਖੱਬੇ ਵੇਖਣਾ, ਰੱਜ ਕੇ ਸ਼ਰਾਬ ਪੀਂਦੇ ਨੇ ਤੇ ਉਸ ਤੋਂ ਬਾਅਦ ਪੁੱਛਦੇ ਨੇ ਵੀ ਇਹ ਚਿਕਨ ਜਿਹੜਾ ਹੈ ਹਲਾਲ ਹੈ। ਮੈਂ ਕਿਹਾ ਸਵਾਦ ਆ ਗਿਆ ਤੇ ਬੰਦੇ ਦਾ ਹਾਸਾ ਵੀ ਨਿਕਲ ਜਾਂਦਾ ਗੱਲਬਾਤ ਵੇਖ ਕੇ। ਇਹ ਇੱਕ ਖਾਤੂਨ, ਮੇਰਾ ਖਿਆਲ ਇੰਗਲੈਂਡ ਦੇ ਵਿੱਚ ਲੱਗ ਰਹੀ ਹੈ ਇਹ ਵੀਡੀਓ, ਉਹ ਆਈ ਨੇ ਖਾਤੂਨ ਸਾਹਿਬਾ ਜਿਹੜੇ ਨੇ ਕਿਸੇ ਦੇ ਘਰ, ਤੇ ਉਹ ਉਹਨਾਂ ਨੂੰ ਕਹਿ ਰਹੇ ਨੇ ਕਿ ਰਮਜ਼ਾਨ ਆਇਆ ਤੇ ਮੈਂ ਤੈਨੂੰ ਮੁਬਾਰਕ ਦੇਣ ਵਾਸਤੇ ਵਾਈਨ ਦੀ ਬੋਤਲ ਲੈ ਕੇ ਆਈ। ਵੈਸਟਰਨ ਸੁਸਾਇਟੀ ਦੇ ਵਿੱਚ ਸ਼ਰਾਬ ਦੀ ਬੋਤਲ ਤੋਹਫਾ ਦੇਣਾ ਜਿਹੜਾ ਉਹਨੂੰ ਮਾੜਾ ਨਹੀਂ ਸਮਝਿਆ ਜਾਂਦਾ, ਚੰਗਾ ਹੀ ਸਮਝਿਆ ਜਾਂਦਾ, ਕਿਉਂਕਿ ਉਹ ਪੀਂਦੇ ਨੇ ਜੀ ਜਿਵੇਂ ਅਸੀਂ ਕਿਸੇ ਦੇ ਘਰ ਫਲ ਫੁੱਲ ਲੈ ਜਾਈਏ। ਪਿੰਡਾਂ ਵਾਲੇ ਬੰਦਿਆਂ ਵਾਸਤੇ ਦੱਸ ਰਹੇ ਹਾਂ, ਜਿਹੜੇ ਸ਼ਹਿਰਾਂ 'ਚ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ ਹੀ ਆ, ਵੈਸਟ 'ਚ ਰਹਿੰਦੇ ਨੇ ਉਹਨਾਂ ਨੂੰ ਤਾਂ ਪਤਾ, ਜਿਵੇਂ ਅਸੀਂ ਕਿਸੇ ਦੇ ਘਰ, ਮੇਰਾ ਮਤਲਬ ਕੋਈ ਗੁੜ ਦੀ ਬੋਰੀ ਲੈ ਜਾਈਏ ਜਾਂਦੇ, ਜਾਂ ਮੇਰਾ ਮਤਲਬ ਹੈ ਕਿ ਕੋਈ ਹੋਰ ਇਹੋ ਜਿਹਾ ਸਮਾਨ ਜਿਹੜਾ ਉਹ ਲੈ ਜਾਈਏ ਕਿਸੇ ਵੱਲ ਜਾਂਦੇ, ਤੇ ਉੱਥੇ ਜਿਹੜਾ ਉਹ ਇਸ ਗੱਲ ਨੂੰ ਮਾਯੂਬ ਨਹੀਂ ਸਮਝਿਆ ਜਾਂਦਾ। ਇਹ ਉਹਨਾਂ ਦੀ ਆਪੋ 'ਚ ਗੁਫ਼ਤਗੂ ਸੁਣੋ। ਤੇ ਉਹ ਤੋਹਫਾ ਦਿੱਤਾ, ਉਹਨੇ ਕਿਹਾ ਨਹੀਂ ਇਹ ਰਮਜ਼ਾਨ ਹੈ ਮੈਂ ਨਹੀਂ ਲੈ ਸਕਦਾ। ਉਹਨੇ ਪਰ ਤੂੰ ਪੀਣਾ, ਉਹਨੇ ਕਿਹਾ ਲੇਕਿਨ ਮੈਂ ਰਮਜ਼ਾਨ 'ਚ ਨਹੀਂ ਪੀਂਦਾ। ਉਹਨੇ ਕਿਹਾ ਅੱਛਾ ਬਾਅਦ 'ਚ ਪੀ ਲਈ, ਕ੍ਰਿਸਮਸ 'ਤੇ ਤੂੰ ਪੀਣਾ ਹੈ ਤੇ ਉਦੋਂ ਤੇ ਤੋਹਫਾ ਲੈਣਾ ਤੇ ਦਿਨਾ, ਤੇ ਰਮਜ਼ਾਨ 'ਚ ਕੀ ਹੋ ਗਿਆ? ਇਹਦਾ ਵੇਖ ਲਓ। Yeah, I've come to wish you a happy Ramadan, and I've brought you a nice bottle of champagne for you. But love, it's Ramadan, Yeah? and that's champagne. Yeah, but you can still drink it when, at night time. Yeah, I know, but like, we don't drink. But you had a drink. We all got together and we had a drink at Christmas. So why can't you drink it now? Well, like, we're not really supposed to drink. Yeah, so you broke the rules of Christmas, but you don't want to break them now. I won't tell if you don't tell. But it's such a nice bottle. I really appreciate the gesture and the gift, but I don't think I can accept it right now. So should I bring it back later? ਵੇਖ ਲਿਆ ਜੀ। ਹੁਣ ਇਹ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਵੀ ਇੱਕ ਪਾਸੇ ਖਲੋ ਜਾਓ, ਮੈਂ ਨਹੀਂ ਆਂਦਾ ਪੀਓ ਤੇ ਨਾ ਮੈਂ ਆਨਾ ਨਾ ਪੀਓ, ਮੈਂ ਕੋਈ ਫਤਵਾ ਨਹੀਂ ਦਿੰਦਾ, ਮੇਰੇ ਤੇ ਕੋਈ ਗੈਰ ਮੁਸਲਿਮ ਹੋਣ ਦਾ ਫਤਵਾ ਨਾ ਠੋਕ ਦਿਓ। ਤੇ ਮੈਂ ਤਾਂ ਸਿਰਫ ਤੁਹਾਨੂੰ ਇਹ ਦੱਸ ਰਿਹਾ
ਕਿ ਇਹ ਜਿਹੜੀ ਸਾਡੀ ਐਜ਼ ਆ ਇੱਕ ਮੈਂ ਇਹੀ ਕਹਾਂਗਾ ਮੈਨੂੰ ਹਾਸਲ ਕੌਮ ਕਹੋ ਜਾਂ ਇੱਕ ਰੀਜਨ ਦੀ ਮੁਨਾਫਕਤ ਹੈ, ਇਹ ਆਸ਼ਕਾਰ ਹੁੰਦੀ ਹੈ ਹਰ ਜਗ੍ਹਾ ਤੇ। ਅੱਛਾ ਜੀ, ਜੇਦਾ ਜੀ ਦੀ ਅੱਗੇ ਗੱਲਬਾਤ ਤੁਹਾਡੇ ਸਾਹਮਣੇ ਜੇਦਾ ਜੀ ਨੇ ਗੱਲ ਕੀਤੀ ਹੈ। ਜੇਦਾ ਜੀ ਵੀ ਉਹਨਾਂ ਨੂੰ ਅਫਾਰਾ ਹੋ ਜਾਂਦਾ ਜਦੋਂ ਤੱਕ ਦੂਸਰੇ ਚੌਥੇ ਦਿਨ ਕੋਈ ਖੱਚ ਨਾ ਮਾਰਨ, ਉਹਨਾਂ ਨੂੰ ਵੀ ਨੀਂਦਰ ਨਹੀਂ ਆਉਂਦੀ। ਜੇਦਾ ਜੀ ਨੇ ਆਖਿਆ ਹੈ ਕਿ ਅਗਰ ਇਮਰਾਨ ਖਾਨ ਦੀ ਬਿਨਾਈ ਦਾ ਮਸਲਾ ਕਲੌਟਿੰਗ ਹੈ, ਕਲੌਟ ਬਣਿਆ ਹੈ, ਉਹਦੀ ਵਜ੍ਹਾ ਤੋਂ ਹੋਇਆ, ਤਾਂ ਫਿਰ ਕਲੌਟ ਜਿਹੜਾ ਉਹ ਸਿਰਫ ਅੱਖ 'ਚ ਕਿਉਂ ਗਿਆ ਹੈ? ਉਹ ਦਿਮਾਗ ਜਾਂ ਦਿਲ 'ਤੇ ਅਸਰਅੰਦਾਜ਼ ਉਹਨੇ ਕਿਉਂ ਨਹੀਂ ਕੀਤਾ? ਇਹਦਾ ਹੁਣ ਜਵਾਬ ਤਾਂ ਕੋਈ ਡਾਕਟਰ ਸਾਹਿਬ ਹੀ ਦੇ ਸਕਦੇ ਨੇ। ਤੇ ਜਿਵੇਂ ਕੱਲ੍ਹ ਜੇਦਾ ਜੀ ਛਿੱਤਰ ਲਾ ਕੇ ਕਹਿ ਰਹੇ ਸਨ ਕਿ ਆਸਿਮ ਮੁਨੀਰ ਸਾਹਿਬ ਨੂੰ ਜਿਸ ਤਰ੍ਹਾਂ ਇਮਰਾਨ ਖਾਨ ਸਾਹਿਬ ਇਸ ਪੂਰੀ ਰਜੀਮ ਨੂੰ ਔਰ ਆਸਿਮ ਮੁਨੀਰ ਸਾਹਿਬ ਦਾ ਇਲਾਜ ਕਰਨਾ ਚਾਹੁੰਦੇ ਨੇ, ਉਸੇ ਤਰੀਕੇ ਨਾਲ ਇਮਰਾਨ ਖਾਨ ਨੂੰ ਛਿੱਤਰ ਫੜਾ ਦਿਓ ਤੇ ਉਹ ਇਸ ਕ੍ਰਿਕਟ ਟੀਮ ਦਾ ਇਲਾਜ ਕਰਦੇ। ਇਹ ਜੇਦਾ ਜੀ ਨੇ ਕੱਲ੍ਹ ਫਰਮਾਇਆ ਸੀ। ਜੇਦਾ ਜੀ, ਇਹ ਵੀ ਕਿਸੇ ਚੰਗੇ ਸੀਨੀਅਰ ਡਾਕਟਰ ਨੂੰ ਛਿੱਤਰ ਫੜਾਉਣਾ ਪੈਣਾ ਤੇ ਜਨਾਬ ਨੂੰ ਸਾਹਮਣੇ ਬਾਉਣਾ ਪੈਣਾ। ਮਾਜ਼ਰਤ, ਮੇਰੇ ਤੋਂ ਵੱਡੇ ਜੇ ਕਹਿਣਾ ਤਾਂ ਨਹੀਂ ਚਾਹੀਦੇ ਮੈਨੂੰ ਇਹੋ ਜਿਹੇ ਅਲਫਾਜ਼, ਲੇਕਿਨ ਇਹ ਜਿਹੜੀਆਂ ਤੁਸੀਂ ਚਵਲਾਂ ਮਾਰਦੇ ਹੋ। ਪਹਿਲੇ ਮੈਂ ਦੱਸਿਆ ਸੀ ਕਿ ਝੰਗ ਜਿਹੜਾ ਸਾਡਾ ਇਲਾਕਾ ਹੈ ਉਹਦੇ ਵਿੱਚ ਇਸ ਗੱਲ 'ਤੇ ਖਾਸ ਰਿਸਰਚ ਹੈ। ਜਿਹੜਾ ਬੰਦਾ ਛੋਟੀ ਮੋਟੀ ਚਵਲ ਮਾਰਦਾ ਉਹਨੂੰ ਚਬਲ ਕਹਿੰਦੇ ਨੇ। ਚਵਲ ਨਹੀਂ, ਚਬਲ, ਬੇ ਦੇ ਨਾਲ ਚਬਲ ਕਹਿੰਦੇ ਨੇ। ਤੇ ਫਿਰ ਜਿਹੜਾ ਬੰਦਾ ਉਸ ਤੋਂ ਉੱਤੇ ਡਿਗਰੀ ਦੀ ਚਵਲ ਮਾਰਦਾ ਉਹਨੂੰ ਚਬਲੀਟ ਕਹਿੰਦੇ ਨੇ, ਚਬਲੀਟ। ਤੇ ਜਿਹੜਾ ਫਿਰ ਬੰਦਾ ਜੇਦਾ ਜੀ ਦੇ ਲੈਵਲ ਦੀਆਂ ਗੱਲਾਂ ਕਰਦਾ ਉਹਨੂੰ ਚਬਲੌਟ ਕਹਿੰਦੇ ਨੇ। ਤੇ ਜੇਦਾ ਜੀ, ਇਹ ਕੱਲ੍ਹ ਨੂੰ ਅਗਰ ਕਿਸੇ ਬੰਦੇ ਨੂੰ ਵਿਚਾਰੇ ਨੂੰ ਹਾਰਟ ਅਟੈਕ ਹੋ ਜਾਏ, ਕਿਸੇ ਬੰਦੇ ਨੂੰ, ਤੇ ਉਹਨੂੰ ਜਾ ਕੇ ਕੀ ਕਹੋਗੇ ਵੀ ਤੇਰਾ ਕਲੌਟ ਹਾਰਟ 'ਚ ਕਿਉਂ ਗਿਆ, ਦਿਮਾਗ 'ਚ ਕਿਉਂ ਨਹੀਂ ਗਿਆ? ਤੈਨੂੰ ਤਾਂ ਕਲੌਟਿੰਗ ਨਹੀਂ ਹੋਈ, ਕਿਉਂਕਿ ਤੈਨੂੰ ਕਲੌਟਿੰਗ ਹੋਈ ਹੁੰਦੀ ਤਾਂ ਤੇਰੇ ਦਿਮਾਗ 'ਚ ਵੀ ਚਲੀ ਜਾਂਦੀ। ਮਤਲਬ ਕਿਹੜੀਆਂ ਖੱਚਾਂ ਮਾਰਦੇ ਹੋ? ਜਾਂ ਤਾਂ ਕਿਤੇ ਕੁਛ ਤਾਂ ਬਹੁਤਾ ਖਾ ਬਹਿੰਦੇ ਹੋ, ਮੈਨੂੰ ਆਪਣਾ ਹੀ ਬਣਾਇਆ ਹੋਇਆ, ਤੇ ਜਾਂ ਫਿਰ ਕੁਛ ਤਾਂ ਖਾ ਬਹਿੰਦੇ ਹੋ ਤੇ ਅੱਗੋਂ ਇੰਤਜ਼ਾਮ ਨਹੀਂ ਹੁੰਦਾ ਕੋਈ ਤੁਹਾਡੇ ਕੋਲ। ਮੇਰਾ ਮਤਲਬ ਕਹਿਣ ਦਾ ਵੀ ਜਿਹੜਾ ਕੁਛ ਤਾਂ ਖਾ ਕੇ ਰੋਟੀ ਖਾਣੀ ਹੁੰਦੀ ਬਾਅਦ 'ਚ ਤੁਸੀਂ ਕੁਛ ਤਾਂ ਖਾ ਬਹਿੰਦੇ ਹੋ ਭੁੱਖੇ ਢਿੱਡ, ਉਸ ਤੋਂ ਬਾਅਦ ਰੋਟੀ ਨਹੀਂ ਲੱਭਦੀ। ਤੇ ਉਸ ਤੋਂ ਬਾਅਦ ਇਹੋ ਜਿਹੀਆਂ ਗੱਲਾਂ ਜਿਹੜੀਆਂ ਨੇ, ਜਿਵੇਂ ਆਪਣੇ ਸੁਹੇਲ ਵੜਾਜ ਸਾਹਿਬ ਬਹੁਤਾ ਅਨਾਜ ਖਾ ਕੇ ਲਿਖਦੇ ਨੇ ਤੇ ਤੁਸੀਂ ਮੇਰੇ ਹਾਲ ਭੁੱਖੇ ਢਿੱਡ ਲਿਖਦੇ ਹੋ, ਕਿਉਂਕਿ ਦੋਵਾਂ ਦੀਆਂ ਜਿਹੜੀਆਂ ਹਰਕਤਾਂ ਨੇ ਤੇ ਗੱਲਾਂ ਨੇ ਉਹ ਆਵਾਮ ਦੀ ਸਮਝ ਤੋਂ ਬਾਹਰ ਨੇ ਵੀ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਮਰੀਮ ਸਾਹਿਬਾ ਆਂਦੇ ਨੇ ਵੀ ਜਿਹੜਾ ਜਹਾਜ਼ ਮੈਂ ਖਰੀਦਿਆ ਹੈ ਨਾ, ਉਹ ਮਰੀਜ਼ਾਂ ਨੂੰ ਲਿਫਟ ਸ਼ਿਫਟ ਕਰਨ ਵਾਸਤੇ ਖਰੀਦਿਆ ਹੈ। ਇਹ ਮਰੀਜ਼ਾਂ ਨੂੰ ਚੁੱਕ ਕੇ ਲਿਆਉਣਾ 11 ਅਰਬ ਦੇ ਜਹਾਜ਼ ਦੇ ਵਿੱਚ, ਕੋਈ ਮੈਂ ਆਪਣੇ ਲਈ ਨਹੀਂ ਖਰੀਦਿਆ। ਇਹ ਹੁਣ ਨਵਾਂ ਤਤੂਰਾ ਛੱਡ ਦਿੱਤਾ ਤੇ ਮੈਨੂੰ ਲੱਗਦਾ ਆਉਣ ਵਾਲੇ ਦਿਨਾਂ 'ਚ ਕੋਈ ਵੀਡੀਓ ਵੀ ਜਾਰੀ ਕਰੇਗੀ ਬਾਜੀ, ਜਿਹਦੇ 'ਚ ਕੋਈ ਇੱਕ ਅੱਧਾ ਮਰੀਜ਼ ਤੁਹਾਨੂੰ ਰਾਜ਼ੀ ਕਰਨ ਵਾਸਤੇ, ਕੋਈ ਡੀਜੀ ਖਾਨ ਤੋਂ, ਕੋਈ ਬਾਬਲ ਨਗਰ ਤੋਂ, ਕੋਈ ਕਿਸੇ ਦੂਰ ਦਰਾਜ਼ ਰਹੀਮ ਯਾਰ ਖਾਨ ਤੋਂ, ਕਿਸੇ ਦੂਰ ਦਰਾਜ਼ ਦੇ ਇਲਾਕਿਆਂ ਤੋਂ ਇੱਕ ਅੱਧਾ ਮਰੀਜ਼ ਇਸ ਜਹਾਜ਼ ਦੇ ਵਿੱਚ ਲੰਮਿਆਂ ਪਾ ਕੇ ਲਿਆਂਦਾ ਜਾਏਗਾ ਤੇ ਦੱਸਿਆ ਜਾਏਗਾ ਵੀ ਇਹ ਬਾਜੀ ਨੇ 11 ਅਰਬ ਦਾ ਜਿਹੜਾ ਜਹਾਜ਼ ਲਿਆ ਇਹ ਲੋਕਾਂ ਨੂੰ ਏਅਰਲਿਫਟ ਕਰਨ ਵਾਸਤੇ ਲਿਆ, ਐਂਬੂਲੈਂਸ ਦੇ ਤੌਰ 'ਤੇ। ਮੈਂ ਆਨਾ ਹੈ ਕਿ ਇਹ ਪਤਾ ਨਹੀਂ ਕਿਉਂ ਸਮਝਦੇ ਨੇ ਵੀ ਆਵਾਮ ਏਡੀ ਉਜੱਡ ਹੈ, ਬੇਵਕੂਫ ਹੈ, ਤੇ ਜਿਹੜੀ ਗੱਲ ਇਹ ਕਹਿਣਗੇ ਉਹ ਆਵਾਮ ਮੰਨ ਜਾਏਗੀ। ਮੇਰੀ ਸਮਝ ਤੋਂ ਬਾਹਰ ਹੈ, ਕਰਨਾ ਕੀ ਚਾਹੁੰਦੇ ਨੇ। ਅੱਛਾ ਜੀ, ਅਗਲੀ ਖਬਰ ਲੈ ਲਓ। ਚਾਈਨਾ ਦੇ ਵਿੱਚ ਹੋਇਆ, ਇਹ ਕਿਸੇ ਵੇਲੇ ਪੰਜਾਬ 'ਚ ਵੀ ਹੋ ਜਾਣਾ। ਚਾਈਨਾ 'ਚ ਹੋਇਆ ਕਿ ਲਾਈਵ ਸਟਰੀਮਿੰਗ ਕਰਦੇ ਨੇ ਟਿਕਟੌਕ 'ਤੇ ਜਾਂ ਦੂਸਰੇ ਜਿਹੜੇ ਫੋਰਮ ਨੇ ਉਹਨਾਂ ਦੇ ਉੱਤੇ, ਉਹ ਪੈਸੇ ਪੂਸੇ ਵੀ ਇਕੱਠੇ ਕਰਦੇ ਨੇ ਲੋਕੀ ਲਾਈਵ ਸਟਰੀਮਿੰਗ ਕਰਕੇ। ਉਹਦੇ ਉੱਤੇ ਇੱਕ ਚਾਈਨੀਜ਼ ਇਨਫਲੂਐਂਸਰ, ਉਹਦਾ ਬਿਊਟੀ ਫਿਲਟਰ ਲਾਉਂਦੇ ਨੇ ਨਾ, ਉਹਦਾ ਬਿਊਟੀ ਫਿਲਟਰ ਜਿਹੜਾ ਉਹ ਆਫ ਹੋ ਜਾਂਦਾ ਕਿਤੇ ਗਲਤੀ ਦੇ ਨਾਲ। ਲਾਈਵ ਟਰਾਂਸਮਿਸ਼ਨ ਦੇ ਵਿੱਚ ਫਿਲਟਰ ਜਿਹੜਾ ਆਫ ਹੋ ਜਾਂਦਾ ਜਾਂ ਫਿਲਟਰ ਦਾ ਮਾਮਲਾ ਮੁਨਕਤਾ ਹੋ ਜਾਂਦਾ, ਉਹਦੇ 'ਚ ਕੋਈ ਟੈਕਨੀਕਲ ਫਾਲਟ ਆ ਜਾਂਦਾ ਜਾਂ ਉਹਦੇ ਕੋਲੋਂ ਗਲਤੀ ਨਾਲ ਆਫ ਹੋ ਜਾਂਦਾ। ਤੇ ਲੋਕੀ ਜਿਹੜੀ ਅਸਲ ਸ਼ਕਲ ਹੁੰਦੇ ਨੇ, ਜਿਹੜੀ ਫਿਲਟਰ ਦੇ ਪਿੱਛੇ ਅਸਲ ਸ਼ਕਲ ਹੁੰਦੀ ਹੈ, ਉਹ ਲੋਕਾਂ ਨੂੰ ਨਜ਼ਰ ਆ ਜਾਂਦੀ ਤੇ ਉੱਥੇ ਪੈਰ ਰੌਲੇ ਜਾਂਦੇ ਨੇ। ਤੇ ਕੋਈ 1,40,000 ਬੰਦੇ ਜਿਹੜੇ ਉਹਨਾਂ ਨੂੰ ਫਾਲੋ ਕਰ ਰਹੇ ਹੁੰਦੇ ਨੇ ਨਾ, ਉਹ ਅਨਫਾਲੋ ਕਰ ਦਿੰਦੇ ਨੇ, ਕਿਉਂਕਿ ਉਹ ਜਿਹੜੀ ਸ਼ਕਲ ਉਹਨਾਂ ਦੀ ਨਿਕਲਦੀ ਹੈ ਵਿੱਚੋਂ ਫਿਲਟਰ ਤੋਂ ਬਗੈਰ, ਉਹਦੇ ਨਾਲ ਲੋਕਾਂ ਦੀਆਂ ਚਾਂਗਰਾਂ ਨਿਕਲਦੀਆਂ ਨੇ ਤੇ ਲੋਕੀ ਉਹ ਅਨਫਾਲੋ ਕਰ ਦਿੰਦੇ ਨੇ। ਮੈਨੂੰ ਹੁਣ ਪਰੇਸ਼ਾਨੀ ਇਹ ਹੈ ਵੀ ਜਿਸ ਦਿਨ ਫਿਲਟਰ ਤੋਂ ਬਗੈਰ ਕੋਈ ਪੰਜਾਬ ਤੋਂ ਆ ਗਈ ਨਾ ਇਹੋ ਜਿਹੀ ਵੀਡੀਓ, ਤੇ ਫਿਰ ਲੋਕਾਂ ਦਾ ਕੀ ਬਣਨਾ ਹੈ। ਤੇ ਹੁਣ ਹੀ ਲੋਕੀ ਨਹੀਂ ਰਾਜ਼ੀ 11 ਅਰਬ ਦੇ ਜਹਾਜ਼ ਦੇ ਉੱਤੇ, ਤੇ ਫਿਰ ਜਿੰਨਾ ਮਾੜਾ ਚੰਗਾ ਕਹਿ ਰਹੇ ਨੇ ਉਹ ਤੁਹਾਡੇ ਸਾਹਮਣੇ ਹੀ। ਤੇ ਜੇ ਉਹ ਫਿਲਟਰ ਉਤਰ ਗਿਆ ਤੇ ਫਿਰ ਅੱਗੋਂ ਲੋਕਾਂ ਨੇ ਕੀ ਕਰਨਾ ਹੈ ਤੁਸੀਂ ਆਪ ਹੀ ਸੋਚ ਲਓ। ਅੱਛਾ ਜੀ, ਅੱਗੋਂ ਇਖਤਿਆਰ ਵਲੀ ਸਾਹਿਬ, ਇਹਨਾਂ ਦੇ ਆਪਣੇ ਇੱਕ ਤਰਜਮਾਨ ਨੇ, ਉਹਨਾਂ ਨੇ ਭਾਸ ਸਫਦਰ ਨੂੰ ਕੰਮ ਸਿੱਧਾ ਕਰ ਦਿੱਤਾ ਹੈ। ਮਤਲਬ ਉਹਨਾਂ ਨੇ, ਮੈਨੂੰ ਨਹੀਂ ਸਮਝ ਆਉਂਦੀ ਕਿ ਭਾਸ ਸਫਦਰ 'ਤੇ ਕਿਉਂ ਹਮਲਾ ਕਰ ਰਹੇ ਨੇ। ਸੁਣੋ ਉਹਨਾਂ ਦੀ ਗੱਲ। ਉਹਨਾਂ ਨੇ ਕਿਹਾ ਕਿ ਇਹ ਹਕੀਕਤ ਹੈ, ਜਿਸ ਘਰ ਦੇ ਵਿੱਚ ਮਰਦਾਂ ਦੇ ਹੁੰਦੇ ਹੋਏ ਕਮਾਂਡ ਔਰਤਾਂ ਦੇ ਹੱਥ 'ਚ ਚਲੀ ਜਾਏ, ਉਹ ਮਰਦ ਬੜੇ ਜ਼ਲੀਲ ਔਰ ਰੁਸਵਾ ਹੋ ਕੇ ਰਹਿ ਜਾਂਦੇ ਨੇ। ਇਹ ਮੇਰੀ ਸਮਝ ਤੋਂ ਬਾਹਰ ਹੈ ਵੀ ਇਖਤਿਆਰ ਵਲੀ ਸਾਹਿਬ ਨੇ ਇਹ ਭਾਸ ਸਫਦਰ ਦੇ ਉੱਤੇ ਹਮਲਾ ਕਿਉਂ ਕੀਤਾ। ਹਾਲਾਂਕਿ ਮੈਂ ਨਹੀਂ ਸਮਝਦਾ ਕਿ ਭਾਸ ਸਫਦਰ ਜਿਹੜਾ ਉਹ ਜ਼ਲੀਲ ਔਰ ਰੁਸਵਾ ਹੋਇਆ। ਇਹ ਅਲੱਗ ਠੀਕ ਹੈ ਕਿ ਉਹਨਾਂ ਦੇ ਹੱਥ 'ਚ ਕਮਾਂਡ ਨਹੀਂ ਰਹੀ, ਲੇਕਿਨ ਲੋਕੀ ਫਿਰ ਵੀ ਉਹਨਾਂ ਦਾ ਇਹਤਰਾਮ ਕਰਦੇ ਨੇ। ਸਾਰਿਆਂ ਨੂੰ ਪਤਾ ਕਿ ਉਹ ਉਸ ਤਰ੍ਹਾਂ ਭੈੜੇ ਬੰਦੇ ਨਹੀਂ, ਉਹ ਬਸ ਫਸੇ ਨੇ ਇਸ ਵੇਲੇ ਹਾਲਾਤ ਦੇ। ਲੇਕਿਨ ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਇੱਕ ਨੂਨ ਲੀਗ ਦਾ ਆਪਣਾ ਹੀ ਤਰਜਮਾਨ ਜਿਹੜਾ ਉਹ TV 'ਤੇ ਬਹਿ ਕੇ ਭਾਸ ਸਫਦਰ ਦੇ ਉੱਤੇ ਇਹੋ ਜਿਹੇ ਹਮਲੇ ਕਰਦਾ ਹੈ। ਇਹ ਮੇਰੀ ਕਮ ਅਜ਼ ਕਮ ਮੇਰੀ ਸਮਝ ਤੋਂ ਇਹ ਸਾਰੀ ਗੱਲ ਜਿਹੜੀ ਬਾਹਰ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰਾਖਾ।